बहुत खुशी होएगी जो मैं पिंड दे विच एंटर करूँगा तो मेरा तो मतलब एकदम खून जिहड़ा मतलब समझो कि उबाले खान लग पैना। भावें बहुत छोटा सी, ज़्यादा नहीं पता, जिथे बंदा पैदा होवे जिन्हां गलियां विच थोड़ा बहुता मतलब खेडिया होवे उस मिट्टी नाल प्यार ते हुंदा ना, मिट्टी दे विच ही खेडदे रहे असीं। तुसीं समझ लग पे कि मैं मेरा तीसरा पासपोर्ट है, सिर्फ मैं पाकिस्तान विच पिंड वेखण वास्ते बनाउंदा रहा। मेरे फादर नाम शंगारा सिंह, बारा सिंह, करतार सिंह मेरे चाचा जी का नाम से करतार सिंह। ਜਿਹੜੇ ਸਾਹਮਣੇ ਚਬਾਰੇ ਨਜ਼ਰ ਆ ਰਹੇ ਨਾ, ਹਾਂਜੀ, ਇਹ ਤੁਹਾਡੇ ਲੋਕਾਂ ਦੇ ਆ ਸਕੂਲ ਆ ਬੱਚੀਆਂ ਦਾ। ਛੋਟੇ ਜਿਹੇ 2 ਕਮਰੇ ਹੁੰਦੇ ਸੀ ਇੱਥੇ ਕਿਤੇ ਕਰਕੇ, ਉਹ ਇਹ ਪਿੱਛੇ ਕਮਰੇ ਖੂਹ ਤੋਂ ਜਿਹੜਾ ਨਾ ਖੂਹ ਉਹ ਆ ਗਿਆ। ਹਾਂਜੀ, ਉਹ ਖੂਹ ਆ ਨਾ, ਹਾਂਜੀ, ਇਹਦੇ ਨਾਲ ਹੀ ਅੱਗੇ ਸਰਾ ਗਲੀ ਹੋਣੀ। ਆ ਕੋਈ ਗਲੀ, ਇਹ ਵਿਹੜਾ ਸੀ ਤੇ ਸਾਹਮਣੇ ਸਾਡਾ ਘਰ ਸੀ। ਹਾਂਜੀ, ਉਹ ਕਮਰੇ ਐਸ ਕਮਰੇ ਪਾਏ। ਕਿਵੇਂ ਲੱਗਦਾ ਫਿਰ ਹੁਣ ਘਰ ਤੇ ਆ ਗਏ? ਬਹੁਤ ਵਧੀਆ ਲੱਗ ਰਿਹਾ ਕਿਉਂਕਿ ਗੱਲ ਘਰ ਦੀ ਨਹੀਂ, ਗੱਲ ਤੇ ਜਗ੍ਹਾ ਦੀ ਹੈ ਜਿੱਥੇ ਅਸੀਂ ਪੈਦਾ ਹੋਏ ਹਾਂ। ਆਪਣਾ ਜੱਦੀ ਪਿੰਡ ਵੇਖਣ ਦੀ ਖਾਹਿਸ਼ ਸੀ ਤੋਂ ਪਿੰਡ ਵੇਖ ਲਿਆ ਤੇ ਹੁਣ ਤੇ ਘਰ ਵੀ ਵੇਖ ਲਿਆ। ਚਲੋ ਮੁਬਾਰਕ ਹੋਏ ਹੋਏ ਘਰ ਵੇਖਣ ਦੀ। ਬਹੁਤ ਵਾਪਸ ਇੰਡੀਆ ਆਉਣ ਵੱਲ ਨੂੰ ਜੋ ਤੁਰੇ ਆ ਤੇ ਉਹ ਮੈਨੂੰ ਇੰਨਾ ਪਤਾ ਕਿ ਸਾਡੇ ਕੋਲ ਇੱਕ ਬਹੁਤ ਟੌਪ ਦੀ ਬੜੀ ਭਾਰੀ ਮੱਝ ਹੁੰਦੀ ਸੀ। ਮੇਰੀ ਮਦਰ ਨੇ, ਮੇਰੀ ਮਾਂ ਨੇ ਆਖਿਆ ਵੀ ਤੂੰ ਆਪਣੇ ਹੱਥਾਂ ਦੇ ਨਾਲ ਪਹਿਲਾਂ ਤੂੰ ਇਹਨੂੰ ਸ਼ਰੀਫੇ ਨੂੰ ਫੜਾ ਦੇ। ਉਹ ਸੰਗਲ ਫੜਾਉਣਾ ਯਾਦ ਹੈ ਹਲੇ ਤੱਕ? ਉਹ ਯਾਦ ਆ, ਯਾਦ ਆ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਕੋਸ਼ਿਸ਼ ਕਰਦੇ ਰਹੀਦਾ ਦੋਵਾਂ ਪਾਸਿਆਂ ਦੇ ਜਿਹੜੇ ਵਿਛੜੇ ਲੋਕ ਨੇ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦੇ, ਰਾਬਤੇ ਬਣਾਉਣ ਦੇ, ਜਿੱਥੋਂ ਉੱਠ ਕੇ ਗਏ ਨੇ ਆਪਣੇ ਪਿੰਡਾਂ ਤੱਕ ਉਹਨਾਂ ਨੂੰ ਲੈ ਕੇ ਜਾਣ ਦੇ। ਸਾਡੇ ਨਾਲ ਮੌਜੂਦ ਨੇ ਕੈਨੇਡਾ ਤੋਂ ਆਏ ਪ੍ਰਕਾਸ਼ ਸਿੰਘ ਢਿੱਲੋਂ ਸਾਹਿਬ, ਪਿੱਛੋਂ ਅੰਮ੍ਰਿਤਸਰ ਸਾਹਿਬ ਨੇ ਮੇਰੇ ਪਿੰਡਾਂ ਦੇ ਲਾਗੇ ਦੇ ਨੇ ਜੀ। ਇਹਨਾਂ ਨਾਲ ਗੱਲਬਾਤ ਜਿਹੜੀ ਕਰਨੀ ਆ, ਇਹ ਪਾਕਿਸਤਾਨ ਆਏ ਨੇ ਤੇ ਆਪਣੇ ਪਿੰਡ ਜਾਣਾ ਚਾਹੁੰਦੇ ਨੇ, ਉਸ ਹਵਾਲੇ ਨਾਲ ਅੱਜ ਦੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਆ ਜੀ, ਬਿਲਕੁਲ। ਕਿਵੇਂ ਰਿਹਾ ਪਾਕਿਸਤਾਨ ਦਾ ਸਫ਼ਰ ਜੀ? ਲਗਭਗ ਵਧੀਆ ਆਪਾਂ ਕਹਿ ਸਕਦੇ ਹਾਂ। ਉਹਦਾ ਮਤਲਬ ਇਹ ਆ ਕਿ ਸਾਨੂੰ ਜਿਹੜਾ ਪਾਕਿਸਤਾਨੀਆਂ ਨੇ ਪਿਆਰ ਦਿੱਤਾ ਨਾ, ਉਹਦਾ ਕਰਕੇ ਮੈਂ ਮਤਲਬ ਇਹਨੂੰ ਵਧੀਆ ਹੀ ਕਹੂੰਗਾ। ਬਾਕੀ ਚਲੋ ਸਿਕਿਉਰਿਟੀ ਵਗੈਰਾ ਐਤਕੀ ਟਾਈਟ ਹੈਗੀ ਸੀ ਤੇ ਉਹ ਵੀ ਚਲੋ ਸਾਡੀ ਹਿਫਾਜ਼ਤ ਵਾਸਤੇ ਹੀ ਹੈ, ਇਤਨੀ ਗੱਲ। ਹਾਂਜੀ। ਅੱਛਾ ਦੱਸੋ, ਕਿਸ ਤਰ੍ਹਾਂ, ਕਿੰਨੀ ਖੁਆਇਸ਼ ਸੀ ਪਿੰਡ ਵੇਖਣ ਦੀ? ਬਾਹਮਣੀ ਵਾਲਾ ਤੁਸੀਂ ਅੱਗੇ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਸਨ, ਹਾਂਜੀ, ਬਾਹਮਣੀ ਵਾਲਾ ਵੇਖਣਾ ਕਿੱਡੇ ਕੁ ਜਦੋਂ ਇੱਥੋਂ ਉੱਠ ਕੇ ਗਏ? ਮੇਰੀ ਇੰਨੀ ਤੀਬਰ ਇੱਛਾ ਸੀ, ਇੰਨੀ ਮਤਲਬ ਮੇਰੀ ਜ਼ਬਰਦਸਤ ਇੱਛਾ ਸੀ ਪਿੰਡ ਵੇਖਣ ਦੀ ਕਿ ਮੈਂ ਸ਼ਾਇਦ ਮਤਲਬ ਤੁਹਾਨੂੰ ਮਤਲਬ ਉਸ ਹੱਦ ਤੱਕ ਦੱਸ ਨਹੀਂ ਸਕਦਾ। ਪਰ ਮੇਰੀ ਬਦਕਿਸਮਤੀ ਹੈ ਕਿ ਮਤਲਬ ਮੈਂ ਵੇਖ ਨਹੀਂ ਸਕਿਆ ਕਿਉਂਕਿ ਮੇਰਾ ਜਨਮ ਇੱਥੋਂ ਦਾ ਸੀ। ਇਸ ਕਰਕੇ ਜਿੱਥੋਂ ਦਾ ਜਨਮ ਹੋਵੇ ਉਸ ਮਿੱਟੀ ਦੇ ਨਾਲ ਮੋਹ ਜਿਹੜਾ ਹੋਣਾ ਕੁਦਰਤੀ ਆ, ਔਰ ਮੇਰਾ ਵੀ ਉਸੇ ਤਰ੍ਹਾਂ ਆਪਣੀ ਮਿੱਟੀ ਦੇ ਨਾਲ, ਆਪਣੇ ਜਨਮ ਦੀ ਮਿੱਟੀ ਦੇ ਨਾਲ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ, ਮੇਰਾ ਬਹੁਤ ਮੋਹ ਸੀ। ਉਸ ਮੋਹ ਦੇ ਕਰਕੇ ਮਤਲਬ ਮੈਂ ਚਾਹੁੰਦਾ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਆਪਣਾ ਪਿੰਡ ਜਿਹੜਾ ਛੱਡ ਕੇ ਗਏ ਅਸੀਂ 47 ਦੇ ਵਿੱਚ, ਇੱਕ ਦਫਾ ਫਿਰ ਵੇਖਾਂ ਕਿ ਪਿੰਡ ਜਿਹੜਾ ਉਹਦੇ ਵਿੱਚ ਕੋਈ ਤਬਦੀਲੀ ਆਈ ਆ, ਕੀ ਤਬਦੀਲੀ ਆਈ ਆ, ਕਿੰਨੀ ਤਬਦੀਲੀ ਆਈ ਆ। ਸੋ ਅਲਟੀਮੇਟ ਏਮ ਇਹ ਸੀ ਕਿਉਂਕਿ ਮੇਰਾ ਜਨਮ ਸੀ, ਮੇਰਾ ਜਨਮ ਸਥਾਨ ਹੈ, ਇਸ ਕਰਕੇ ਬਹੁਤ ਤੀਬਰ ਇੱਛਾ ਮੈਂ ਰੱਖਦਾ ਸੀ ਕਿ ਮੈਂ ਆਪਣਾ ਇੱਕ ਵਾਰ ਪਿੰਡ ਇੰਨੇ ਸਾਲਾਂ ਬਾਅਦ ਫਿਰ ਵੇਖਾਂ। ਤੋ 80 ਸਾਲ ਦੀ ਉਮਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਹੁਣ ਪਿੰਡ ਵੇਖਣ ਦਾ, ਔਰ ਮੈਂ ਇੰਨਾ ਜ਼ਿਆਦਾ ਖੁਸ਼ ਹਾਂ। ਔਰ ਦੂਸਰੀ ਗੱਲ, ਤੁਹਾਡਾ ਵੀ ਮਤਲਬ ਮੈਂ ਬਹੁਤ ਆਸਾਨਮੰਦ ਹਾਂ ਜਿਹੜਾ ਤੁਸੀਂ ਮਤਲਬ ਮੈਨੂੰ ਮੌਕਾ ਦਿੱਤਾ ਹੈ ਆਪਣੇ ਪਿੰਡ ਵੇਖਣ ਦਾ, ਆਪਣੇ ਜਨਮ ਸਥਾਨ ਵੇਖਣ ਦਾ। ਮਿਲਣਾ ਕਿਹਨੂੰ ਚਾਹੁੰਦੇ ਹੋ? ਕੀ ਵੇਖਣਾ ਚਾਹੁੰਦੇ ਹੋ? ਮੈਂ ਕਿਉਂਕਿ ਪਿੰਡ ਬਾਰੇ ਮੈਨੂੰ ਜ਼ਿਆਦਾ ਤਾਂ ਨਹੀਂ, ਥੋੜ੍ਹਾ ਜਿਹਾ ਦਿਮਾਗ 'ਚ ਇਲੂਜ਼ਨ ਹੈਗਾ ਪਿੰਡ ਦੇ ਬਾਰੇ ਕਿਉਂਕਿ ਛੋਟਾ ਸੀ, ਪਰ ਫਿਰ ਵੀ ਮਤਲਬ ਇੰਨਾ ਪਤਾ ਵੀ ਕਿੰਨੇ ਘਰ ਕੱਚੇ ਹੁੰਦੇ ਸੀ, ਕਿੰਨੇ ਪੱਕੇ ਹੁੰਦੇ ਸੀ, ਕਿਹੋ ਜਿਹਾ ਪ੍ਰਾਇਮਰੀ ਸਕੂਲ ਸੀ, ਕਿਹੋ ਜਿਹਾ ਮਤਲਬ ਲੜਕੀਆਂ ਦਾ ਸਕੂਲ ਸੀ, ਕਿਹੋ ਜਿਹਾ ਪਿੰਡ ਦੇ ਬਿਲਕੁਲ ਬਾਹਰ ਹਾਈ ਸਕੂਲ ਸੀ। ਅਤੇ ਮੈਂ ਮਤਲਬ ਜ਼ਿਆਦਾ ਤਾਂ ਨਹੀਂ, ਮਤਲਬ ਮੈਂ 1 ਸਾਲ
ਮੈਨੂੰ ਵੈਸੇ ਚਾਅ ਦੇ ਨਾਲ ਹੀ, ਕਿਉਂਕਿ ਮੇਰੀ ਉਮਰ ਤੇ ਅਜੇ ਨਹੀਂ ਸੀ 6 ਸਾਲ ਹੋਈ, ਕਿਉਂਕਿ 6 ਸਾਲ ਤੋਂ ਘੱਟ ਸਕੂਲ ਦੇ ਵਿੱਚ ਲੈਂਦੇ ਨਹੀਂ ਸੀ, ਪਰ ਮੈਨੂੰ ਵੈਸੇ ਚਾਅ ਦੇ ਤੌਰ ਤੇ ਸਾਡੇ ਪਿੰਡ ਦੇ ਹੈਡਮਾਸਟਰ ਹੁੰਦੇ ਸੀ ਤੇ ਮੈਂ 3 ਭੈਣਾਂ ਤੋਂ ਬਾਅਦ ਮਤਲਬ ਪੈਦਾ ਹੋਇਆ ਸੀ, ਇਸ ਕਰਕੇ ਉਹ ਸਾਡੀ ਬਰਾਦਰੀ ਚੋਂ ਸੀ ਹੈਡਮਾਸਟਰ ਸਾਹਿਬ, ਤੇ ਉਹ ਬੱਚਿਆਂ ਨੂੰ ਭੇਜ ਕੇ ਮੈਨੂੰ ਉੱਥੇ ਸਕੂਲੇ ਵੀ ਮੰਗਾ ਲੈਂਦੇ ਰਹੇ ਤੇ ਉਹ ਸਕੂਲ ਵੀ ਮਤਲਬ ਮੈਂ ਵੇਖਿਆ ਥੋੜ੍ਹਾ ਬਹੁਤਾ, ਮਤਲਬ ਮੈਨੂੰ ਉਹਦੇ ਬਾਰੇ ਵੀ ਗਿਆਨ ਹੈਗਾ। ਸਾਡੇ 2 ਟੀਚਰ ਹੁੰਦੇ ਸੀ ਸਾਰੇ, ਇੱਕ ਤਾਂ ਉਹਨੂੰ ਜਾਂਗਲੀ ਕਹਿੰਦੇ ਸੀ, ਨਾਂ ਦਾ ਤੇ ਮੈਨੂੰ ਪਤਾ ਨਹੀਂ, ਤੇ ਬਹੁਤ ਉੱਚਾ ਲੰਮਾ ਜਵਾਨ ਤੇ ਕੁੱਲੇ ਵਾਲੀ ਪੱਗ ਬੰਨ੍ਹਦਾ ਸੀ, ਆਪਣਾ ਫਰਲੇ ਵਾਲੀ, ਤੇ ਦੂਸਰੇ ਸਾਡੀ ਬਰਾਦਰੀ ਦੇ ਵਿੱਚੋਂ ਸੀ ਸਰਦਾਰ ਜੀ, ਉਹ ਹੈਡਮਾਸਟਰ ਸਰਦਾਰ ਜੀ ਜਿਹੜੇ ਹੈਡਮਾਸਟਰ ਸੀ, ਉਹਨਾਂ ਕੋਲ ਪਿੰਡ ਦਾ ਡਾਕਖਾਨਾ ਵੀ ਸੀ, ਕਿਉਂਕਿ ਉਹਨਾਂ ਦਿਨਾਂ ਵਿੱਚ ਡਾਕ ਚਿੱਠੀਆਂ ਦਾ ਮਤਲਬ ਰਾਬਤਾ ਹੁੰਦਾ ਸੀ, ਤੇ ਚਿੱਠੀਆਂ ਦਾ ਕਰਕੇ ਵੀ ਕੋਈ ਮੇਰੇ ਫਾਦਰ ਫੌਜ ਦੇ ਵਿੱਚ ਹੋਣ ਕਰਕੇ ਉਹ ਫਿਰ ਮਨੀ ਆਰਡਰ ਵੀ ਆ ਜਾਂਦੇ ਸੀ, ਉਹਦਾ ਕਰਕੇ ਸਾਡੇ ਨਾਲ ਰਾਬਤਾ ਉਹਨਾਂ ਦਾ ਵੈਸੇ ਵੀ ਜ਼ਿਆਦਾ ਬਣਿਆ ਸੀ। ਹਾਂਜੀ। ਅੱਛਾ, ਮੈਨੂੰ ਸਾਲ ਪੂਰਾ ਹੋ ਗਿਆ ਕਹਿੰਦੇ ਨੇ ਤੁਸੀਂ ਵੀ ਇਹ ਵੇਖਣਾ ਮੈਂ ਨਾ ਵੀ ਉਮਰ ਵੀ ਇੰਨੀ ਹੋ ਗਈ ਹੈ ਵੀ ਐਡੀ ਇੱਛਾ ਕਿਉਂ ਸੀ, ਐਡੀ ਚਾਹਤ ਕਿਉਂ ਸੀ ਪਿੰਡ ਵੇਖਣ ਦਾ, ਵੀ ਕੀ ਖਾਸ ਤੁਹਾਨੂੰ ਲੱਗਦਾ? ਇਸ ਤਰ੍ਹਾਂ ਕਿ ਜਿੱਥੇ ਬੰਦਾ ਪੈਦਾ ਹੋਵੇ, ਜਿਹਨਾਂ ਗਲੀਆਂ ਵਿੱਚ ਥੋੜ੍ਹਾ ਬਹੁਤਾ ਮਤਲਬ ਖੇਡਿਆ ਹੋਵੇ, ਉਸ ਮਿੱਟੀ ਨਾਲ ਪਿਆਰ ਤੇ ਹੁੰਦਾ ਨਾ, ਮਿੱਟੀ ਦੇ ਵਿੱਚ ਹੀ ਖੇਡਦੇ ਰਹੇ ਅਸੀਂ, ਠੀਕ ਹੈ ਨਾ। ਤੇ ਬਾਕੀ ਮੈਂ ਤੁਸੀਂ ਸਮਝ ਲੱਗ ਪਏ ਕਿ ਇਹ ਮੇਰਾ ਤੀਸਰਾ ਪਾਸਪੋਰਟ ਹੈ, ਸਿਰਫ ਮੈਂ ਪਾਕਿਸਤਾਨ ਵਿੱਚ ਪਿੰਡ ਵੇਖਣ ਵਾਸਤੇ ਬਣਾਉਂਦਾ ਰਿਹਾ, ਪਰ ਮੈਨੂੰ ਮੌਕਾ ਨਹੀਂ ਮਿਲਿਆ। ਅੱਜ ਮੌਕਾ ਮਿਲਿਆ। ਚੱਲੀਏ ਫਿਰ ਅੱਜ। ਹਾਂ, ਅੱਜ ਮੌਕਾ ਮਿਲਿਆ ਤੇ ਅੱਜ ਮੈਂ ਗੱਡੀ ਖਿੱਚਦੀ ਹੈ ਗੱਡੀ। ਹਾਂਜੀ, ਖਿੱਚ ਅੱਜ ਅੱਜ ਤੁਹਾਡੀ ਰੱਬ ਨੇ ਚਾਹਿਆ ਵੀ ਖਾਹਿਸ਼ ਜਿਹੜੀ ਉਹ ਬਿਲਕੁਲ ਪੂਰੀ ਹੋ ਜਾਣੀ ਯਾਰ, ਰੱਬ ਨੇ ਕਰਾਉਣੀ ਹੈ। ਦੇਖੋ 80 ਸਾਲ ਦੀ ਉਮਰ ਵਿੱਚ ਮੇਰੀ ਖਾਸ ਜਿਹੜੀ ਹੈ ਇਹ ਪੂਰੀ ਹੋਈ ਹੈ, ਤੇ ਮੈਂ ਤੇ ਮਤਲਬ ਅੱਲਾ ਦਾ ਬਹੁਤ ਸ਼ੁਕਰ ਕਰਦਾ ਕਿ ਸ਼ੁਕਰ ਹੈ ਵੀ ਰਾਬਤਾ ਬਣਿਆ ਤੁਹਾਡੇ ਨਾਲ, ਤੇ ਤੁਸੀਂ ਮਤਲਬ ਮੈਨੂੰ ਪਿੰਡ ਵਿਖਾਉਣ ਦਾ, ਮੇਰੇ ਬਰਥ ਪਲੇਸ ਵਿਖਾਉਣ ਦਾ ਮੌਕਾ ਦਿੱਤਾ ਤੁਸੀਂ। ਮਿਲਣਾ ਕਿਹਨੂੰ ਆ ਪਿੰਡ ਮੈਨੂੰ ਸਰ ਵਾਕਫੀ ਤਾਂ ਕੋਈ ਕਿਸੇ ਨਾਲ ਹੈ ਨਹੀਂ ਕਿ ਉਹ ਬਹੁਤ ਛੋਟਾ ਸੀ, ਤੇ ਸਾਡਾ ਜਿਹੜਾ ਨੌਕਰ ਸੀ ਉਹਦਾ ਨਾਂ ਸ਼ਰੀਫਾ ਸੀ, ਤੇ ਉਹ ਸ਼ਰੀਫਾ ਜਦੋਂ ਅਸੀਂ ਉੱਥੋਂ ਚੱਲੇ ਆ ਵਾਪਸ ਇੰਡੀਆ ਆਉਣ ਵੱਲ ਨੂੰ ਜਦੋਂ ਤੁਰੇ ਆ, ਤੇ ਉਹ ਮੈਨੂੰ ਇੰਨਾ ਪਤਾ ਕਿ ਸਾਡੇ ਕੋਲ ਇੱਕ ਬਹੁਤ ਟੌਪ ਦੀ ਬੜੀ ਭਾਰੀ ਮੱਝ ਹੁੰਦੀ ਸੀ, ਉਹ ਫਿਰ ਅਸੀਂ ਦੇਣੀ ਸੀ ਕਿਸੇ ਨੂੰ। ਫਿਰ ਅਸੀਂ ਉਹ ਜਿਹੜਾ ਸਾਡਾ ਨੌਕਰ ਸ਼ਰੀਫਾ ਸੀ, ਉਹਨੂੰ ਮੇਰੀ ਮਦਰ ਨੇ, ਮੇਰੀ ਮਾਂ ਨੇ ਆਖਿਆ ਵੀ ਤੂੰ ਆਪਣੇ ਹੱਥਾਂ ਦੇ ਨਾਲ, ਛੋਟਾ ਹੀ ਸੀ, ਚਾਅ ਦੇ ਤੌਰ 'ਤੇ ਵੀ 3-4 ਭੈਣਾਂ ਤੋਂ ਬਾਅਦ ਹੋਇਆ ਸੀ, ਲੈ ਤੂੰ ਇਹਨੂੰ ਸ਼ਰੀਫੇ ਨੂੰ ਫੜਾ ਦੇ, ਤੇ ਉਹ ਮੱਝ ਮੈਂ ਆਪਣੇ ਹੱਥ ਨਾਲ ਸੰਗਲ ਜਿਹੜਾ ਉਹ ਸੰਗਲ ਫੜਾਉਣਾ ਯਾਦ ਹੈ ਹਲੇ ਤੱਕ? ਉਹ ਯਾਦ ਆ। ਚਲੋ ਜੀ, ਲੰਮੀਆਂ ਗੱਲਾਂ ਆਪਾਂ ਹੁਣ ਤੁਹਾਡੀ ਜਿਹੜੀ ਹੈ ਨਾ ਖਾਹਿਸ਼ ਜਿਹੜੀ ਆਪਾਂ ਰੱਬ ਦੇ ਕਰਮ ਦੇ ਨਾਲ ਪੂਰੀ ਕਰਦੇ ਹਾਂ। ਆਪਾਂ ਚੱਲਦੇ ਹਾਂ ਪਿੰਡ। ਠੀਕ ਹੈ। ਗਰਮੀ ਬੜੀ ਆ, ਬਹੁਤੀਆਂ ਗੱਲਾਂ ਇੱਥੇ ਨਹੀਂ ਕਰਦੇ ਬਹਿ ਕੇ ਰਾਹ 'ਚ। ਠੀਕ ਹੈ ਜੀ। ਪਿੰਡ ਤੁਹਾਡੇ ਪਹੁੰਚ ਕੇ ਲੈ ਕੇ ਠੀਕ ਹੈ, ਬਹੁਤ ਖੁਸ਼ੀ ਹੋਏਗੀ ਜਦੋਂ ਮੈਂ ਪਿੰਡ ਦੇ ਵਿੱਚ ਐਂਟਰ ਕਰੂੰਗਾ, ਤੇ ਮੇਰਾ ਤੇ ਮਤਲਬ ਇੱਕਦਮ ਖੂਨ ਜਿਹੜਾ ਮਤਲਬ ਸਮਝੋ ਕਿ ਉਬਾਲੇ ਖਾਣ ਲੱਗ ਪੈਣਾ, ਕਿਉਂਕਿ ਭਾਵੇਂ ਬਹੁਤ ਛੋਟਾ ਸੀ, ਜ਼ਿਆਦਾ ਨਹੀਂ ਪਤਾ, ਪਰ ਫਿਰ ਵੀ ਇਸ ਮਿੱਟੀ ਵਿੱਚ, ਇਹਨਾਂ ਗਲੀਆਂ ਵਿੱਚ ਅਸੀਂ ਨਿੱਕੇ ਬੱਚਿਆਂ ਦੇ ਨਾਲ ਖੇਡੇ ਦੇ ਆਏ ਨਾ, ਠੀਕ ਹੈ ਨਾ, ਇਸ ਕਰਕੇ ਬਹੁਤ ਚਿਰਾਂ ਦਾ ਸ਼ੌਕ ਸੀ ਵੀ ਜਾ ਕੇ ਵੇਖਾਂ ਆਪਣਾ ਪਿੰਡ, ਆਪਣਾ ਜਨਮ ਸਥਾਨ ਵੇਖਾਂ, ਜਿੱਥੇ ਅਸੀਂ ਪੈਦਾ ਹੋਏ ਆ, ਜਿਹੜੀਆਂ ਗਲੀਆਂ ਵਿੱਚ ਜਿਸ ਮਿੱਟੀ 'ਚ ਖੇਡੇ ਆ ਉੱਥੇ ਵੇਖਾਂ। ਅੱਜ ਮੌਕਾ ਮੈਨੂੰ ਮਿਲਿਆ, ਔਰ ਮੈਂ ਬਹੁਤ ਹੀ ਅਹਿਸਾਨਮੰਦ ਹਾਂ ਤੁਹਾਡਾ ਕਿ ਤੁਸੀਂ ਮਤਲਬ ਮੈਨੂੰ ਇਹ ਵੇਖਣ ਦੇ ਕਾਬਿਲ ਬਣਾਇਆ ਅੱਜ। ਚਲੋ ਜੀ, ਆਪਾਂ ਟਾਈਮ ਲਾਇਆ ਨਹੀਂ ਕਰਦੇ, ਤੁਹਾਨੂੰ ਅੱਜ ਹੀ ਲੈ ਚੱਲਦੇ ਹਾਂ। ਠੀਕ ਹੈ ਜੀ, ਆਪਾਂ ਚੱਲਦੇ ਹਾਂ, ਫਿਰ ਪਾ ਦਿੰਦੇ ਗੱਡੀ ਬਾਹਮਣੀ ਵਾਲੇ ਨੂੰ। ਠੀਕ ਹੈ ਜੀ, ਬਹੁਤ ਖੁਸ਼ੀ ਹੋਗੀ, ਬਹੁਤ ਖੁਸ਼ੀ ਹੋਗੀ, ਧੰਨਵਾਦ। ਇੱਕ ਗਲੀ ਨਹੀਂ, ਉਹ ਚੌੜੀ ਗਲੀ ਸੀ, ਇਹ ਬਹੁਤ ਹੀ ਛੋਟੀ ਹੈ। ਇਹ ਛੋਟੀ ਆ, ਉਹ ਤੋਂ ਅੱਗੇ ਇਸ ਤੋਂ ਉਹ ਗਲੀ ਜਿਹੜੀ ਉਹ ਮਗਰ ਹੱਥਾ ਸੀ, ਖੁੱਲਾ ਹੱਥਾ ਸੀ ਗਾੜੀ। ਹਾਂ, ਖੁੱਲਾ ਹੱਥਾ ਸੀ। ਉਹਦੇ ਵਿੱਚ ਪਹਿਲਾਂ ਸਾਹਮਣੇ ਸਾਡਾ ਘਰ ਸੀ, ਤੇ ਇਧਰਲੇ ਪਾਸੇ ਉਸੇ ਗਲੀ ਸਾਹਮਣੇ ਖੁੱਲੇ ਹੱਥੇ ਵਿੱਚ ਸਾਡੇ ਤਾਇਆ ਜੀ ਦਾ ਘਰ ਸੀ। ਉਹਨੂੰ ਦੂਸਰਾ ਰਾਹ ਲੱਗਦਾ ਸੀ, ਦਰਵਾਜ਼ਾ ਇੱਧਰ ਹੈਗਾ ਸੀ। ਇੱਥੇ ਨਵਿਆਂ ਦੀ ਦੁਕਾਨ ਹੁੰਦੀ ਸੀ ਬਾਹਰ, ਕਹਿੰਦੇ ਸੀ ਨਵੇਂ, ਉਹਨਾਂ ਨੂੰ ਕਹਿੰਦੇ ਸੀ ਮੈਨੂੰ ਇਹਨਾਂ ਕੀ ਚੇਤਾ, ਤੇ ਉਹ ਦੁਕਾਨ ਤੋਂ ਅਗਲੇ ਬੰਦੇ ਉਹ ਗਲੀ ਜਿਹੜੀ ਅੱਗੇ ਜਾ ਕੇ ਬੰਦ ਹੋ ਜਾਂਦੀ। ਸਾਹਮਣੇ ਸਾਡਾ ਘਰ ਸੀ ਪਹਿਲਾਂ, ਖੱਬੇ ਹੱਥ ਤੇ ਤਾਇਆ ਜੀ ਦਾ ਘਰ ਸੀ। ਇਹ ਉਹਨਾਂ 5-6 ਸਾਲ ਦੇ ਸਾਡੇ ਜਦੋਂ ਇੱਥੋਂ ਗਏ। ਇਸੇ ਗਲੀ ਵਿੱਚ ਅੱਗੇ ਜਾ ਕੇ ਸਾਡੇ ਡਾਕਟਰ ਤਾਰਾ ਚੰਦ ਹੁੰਦਾ, ਉਹਦੀ ਦੁਕਾਨ ਹੁੰਦੀ ਸੀ।
ਇਸੇ ਗਲੀ ਦੇ ਅੱਗੇ ਜਾ ਕੇ ਛੱਪੜ ਹੁੰਦਾ ਸੀ ਹਾਂਜੀ ਉਹ ਤੇ ਤੇ ਛੱਪੜ ਦੇ ਉੱਤੇ ਫਿਰ ਡੰਗਰ ਡੁੰਗਰ ਜੋ ਲੈ ਕੇ ਜਾਂਦੇ ਸੀ ਨਾ। ਉਹ ਉਧਰ ਤੋਂ ਆਏ ਆ ਲੇਕਿਨ ਆਏ ਇੱਥੇ ਕਿਤੇ ਕਰਕੇ ਉਹ ਖੂਹ ਦੇ ਲਾਗੇ ਦਰਖਤ ਸੀ ਤੇ ਇੱਥੇ ਲੜਕੀਆਂ ਦਾ ਸਕੂਲ ਹੁੰਦਾ ਸੀ। ਉਹ ਅੱਗੇ ਲੜਕੀਆਂ ਦਾ। ਆਹੋ ਲੜਕੀਆਂ ਦਾ ਵੀ ਇੱਥੇ ਕਿਤੇ ਹੁੰਦਾ ਸੀ। ਆ ਉੱਥੇ ਹੀ ਸ਼ਾਇਦ ਬਣਾਇਆ ਹੋਵੇ ਹੁਣ ਤੇ ਲੜਕਿਆਂ ਦਾ ਸਿੱਧਾ ਅੱਗੇ ਜਾ ਕੇ ਸੀ। ਆ ਇੱਧਰ ਤੁਸੀਂ ਵੇਖੋ ਇਹਦੇ ਨਾਲ ਸਕੂਲ ਹੈ ਉਹ ਜਿਹੜੇ ਫੁੱਲ ਨਜ਼ਰ ਆ ਰਹੇ ਨਾ ਹਲਕੇ ਹਲਕੇ ਹਾਂਜੀ ਹਾਂਜੀ ਉਹ ਪ੍ਰਾਇਮਰੀ ਸਕੂਲ ਆ ਬੱਚਿਆਂ ਦਾ ਹੁਣ ਉਹ ਹਾਈ ਠੀਕ ਹੈ। ਸਕੂਲ ਹੋ ਗਿਆ ਠੀਕ ਹੈ ਅੱਗੇ ਹਾਈ ਸਕੂਲ ਬਾਰ-ਬਾਰ ਸੀ। ਹਾਈ ਬਹੁਤ ਵਾਰ। ਉਹ ਪਿੰਡੋਂ 8 ਮਰਬੇ ਹਟਵਾ ਜਿਹੜਾ ਪਿੰਡੋਂ ਆਹੋ ਹਾਈ ਬਣਾ ਕੇ ਸਕੂਲ ਗਏ ਬਾਰ-ਬਾਰ ਸੀ ਨਹਿਰ ਦੇ ਕੰਢੇ ਤੇ ਅੱਗੇ ਤੇ ਇਹ ਚੌਂਕ ਨਹੀਂ ਉਦੋਂ ਇਹਦਾ ਇੱਕੋ ਹੀ ਕਮਰਾ ਹੁੰਦਾ ਸੀ ਪ੍ਰਾਇਮਰੀ ਸਕੂਲ ਬੱਚਿਆਂ ਦਾ ਉਹਦਾ ਹਵੇਲੀ ਹੁੰਦੀ ਸੀ ਖੁੱਲੀ ਚਾਰ ਦੀਵਾਰੀ ਕੋਈ ਸ਼ੈ ਨਹੀਂ ਸੀ ਹੁੰਦੀ ਉਸ ਵਕਤ ਹਾਂਜੀ ਕਮਰਾ ਤੇ ਕੋਈ ਸੀ ਕਮਰਾ ਹਾਂ ਇੱਕੋ ਹੀ ਸੀ ਉਹਦਾ ਕਮਰਾ ਇੱਕੋ ਸੀ ਤੇ ਉਹ ਵੀ ਐਸ ਰੋਕ ਸੀ ਉਹਦਾ ਲੜਕੀਆਂ ਦਾ ਇੱਥੇ ਲਾਗੇ ਹੀ ਸੀ ਬਹੁਤੀ ਦੂਰ ਨਹੀਂ ਸੀ ਤੇ ਲੜਕਿਆਂ ਦਾ ਸਿੱਧਾ ਅੱਗੇ ਜਾ ਕੇ ਸੀ। ਉਹ ਤੁਸੀਂ ਦੱਸਦੇ ਜੋ ਸਾਰੇ ਜਿੱਥੇ ਫੁੱਲ ਲੱਗੇ ਆ ਉਹ ਲੜਕਿਆਂ ਦਾ। ਨਹੀਂ ਫੁੱਲਾਂ ਵਾਲਾ ਇਹ ਹੈਗਾ ਜੇ ਲੜਕੀਆਂ ਦਾ ਅੱਛਾ ਇਹ ਲੜਕੀਆਂ ਦਾ। ਪਹਿਲੇ ਪ੍ਰਾਇਮਰੀ ਸੀ ਫਿਰ ਮਿਡਲ ਹੋਇਆ ਹੁਣ ਹਾਈ ਹੋ ਗਿਆ ਉਹ ਫਿਰ ਬਾਅਦ ਚ ਇੱਥੇ ਲੈ ਗਏ ਉਹਨੇ ਪਹਿਲਾਂ ਤੇ ਮਾਮੂਲੀ ਜਿਹਾ ਇੱਥੇ ਹੈਗਾ ਸੀ ਸਕੂਲ ਜਾਏ ਸੀ ਹਵੇਲੀ ਦੇ ਵਿੱਚ ਹਵੇਲੀ ਦੇ ਵਿੱਚ ਆਹੋ ਵੱਡਾ ਕਮਰਾ ਸੀ ਅਗਲੇ ਪਾਸੇ ਹਵੇਲੀ ਸੀ ਹਾਂਜੀ, ਮਾਮੂਲੀ ਜਿਹਾ ਸੀ। ਧੂਰੇ ਰੂੜੀਆਂ ਲੱਗੀਆਂ ਸੀ ਇਸ ਹਾਂ। ਤਰ੍ਹਾਂ ਦਾ ਹੁੰਦਾ ਸੀਗਾ ਤੇ ਹਾਲ। ਪ੍ਰਾਇਮਰੀ ਸਕੂਲ ਜਿਹੜਾ ਉਹਦਾ ਇੱਕ ਉਹ ਕਮਰਾ ਅਗਲੇ ਸੀ। ਪਾਸੇ ਉਹਦਾ ਹਾਂ ਚਾਰ ਦੀਵਾਰੀ ਦੋ ਕਮਰੇ ਹੁੰਦੇ ਸੀ, ਚਾਰ ਦੀਵਾਰੀ ਹੈਗੀ ਕੀਤੀ ਸੀ। ਚਾਰ ਦੀਵਾਰੀ ਕੀਤੀ ਉਹਦੇ ਵਿੱਚ ਖੂਹੀ ਹੁੰਦੀ ਸੀ ਛੱਪੜ ਦੇ ਕੰਢੇ ਤੇ ਹੀ ਛੱਪੜ ਦਾ ਅਸੀਂ ਕਿਨਾਰਾ ਸੀ ਉਹਦੇ ਨਾਲ ਲੱਗਦਾ ਛੱਪੜ ਦਾ ਪਾਣੀ ਜਿਹੜਾ ਅਸੀਂ ਫੁੱਲਾਂ ਨੂੰ ਉਦੋਂ ਦਿੰਦੇ ਰਹੇ ਬੱਚੇ ਜਿਹੜੇ ਦਿੰਦੇ ਹੁੰਦੇ ਬਿਲਕੁਲ ਸੀ। ਇਸੇ ਤਰ੍ਹਾਂ ਹੀ। ਅੰਮਾ ਮੈਂ ਕਿਹਾ ਚੱਲੀਏ ਜਰਾ ਘਰ ਜਿੱਧਰ ਨੂੰ ਦੱਸਦੇ ਜੇ ਉਧਰ ਨੂੰ ਪਤਾ ਵੇਖ ਲਈਏ ਜਰਾ। ਆਹੋ ਵੇਖੀਏ ਜਰਾ ਦੋਵੇਂ ਜਗ੍ਹਾ ਬਣ ਸਕਦੀਆਂ ਨੇ ਅਗਰ ਤੇ ਤੁਸੀਂ ਇੱਥੋਂ ਲੈਂਦੇ ਨੂੰ ਮੂੰਹ ਕਿਹੜਾ ਕਰਦੇ ਜੋ ਤਾਂ ਫਿਰ ਇਹ ਗਲੀ ਬਣਦੀ ਹੈ ਅੱਛਾ ਤੇ ਉਹ ਅੱਗਿਓਂ ਗਲੀ ਬੰਦ ਵੀ ਹੁੰਦੀ ਹੈ ਹਾਂ ਉਹ ਗਲੀ ਬੰਦ ਹੋ ਜਾਂਦੀ ਆ। ਇੱਧਰ ਵੀ ਅਗਲੇ ਪਾਸੇ ਉਹ ਜਿਹੜੇ ਕਾਰ ਖੜੀ ਹੈ ਨਾ ਹਾਂਜੀ ਉੱਥੇ ਵੀ ਅੱਗੇ ਗਲੀ ਹੈ ਤੇ ਲੰਬੀ ਸਾਰੀ ਗਲੀ ਹੈ ਮੁੜ ਕੇ ਤਾਂ ਅੱਗੇ ਉਹ ਵੀ ਬੰਦ ਹੈ ਆ ਜਿਹੜੇ ਸਾਹਮਣੇ ਚਬਾਰੇ ਨਜ਼ਰ ਆ ਰਹੇ ਨਾ ਹਾਂਜੀ ਇਹ ਤੁਹਾਡੇ ਲੋਕਾਂ ਦੇ ਸੀ ਠੀਕ ਹੈ ਉਹ ਜਿਹੜਾ ਕੋਈ ਨਾਂ ਭਲਾ ਜਾ ਲੈਂਦੇ ਹੁੰਦੇ ਕੀ ਸਿੰਘ ਉਹਨਾਂ ਦਾ ਨਾਂ ਸੀ ਇਹ ਇੱਕ ਤੇ ਗੁਰਾ ਸਿੰਘ ਗੁਰਮੁਖ ਸਿੰਘ ਉਹਨੇ ਦੇ ਵਿੱਚ ਵਾਇਆ ਸੀ। ਆਹ ਤਰ੍ਹਾਂ ਵਾਵਾ ਬੈੜੇ ਬੰਦੇ ਸੀ ਹੂੰ ਚੌਧਰੀ ਜਿੱਦਾਂ ਸੀ ਨਾ ਆਪਣੇ ਉਹ ਦੌਰ ਹਾਂਜੀ ਦੇ ਹਾਂਜੀ ਹਾਂਜੀ ਇਹ ਉਹਨਾਂ ਦੇ ਘਰ ਸੀ ਠੀਕ ਹੈ ਇਹ ਵੀ ਤੇ ਆਹ ਇੱਧਰਲੀ ਸਾਈਡ ਦਾ ਵੀ ਆ ਜਿਹੜੀ ਨਿੰਮ ਨਜ਼ਰ ਆ ਰਹੀ ਹੈ ਇਹ ਹਾਤੇ ਉਹਨਾਂ ਦੇ ਸੀ ਇੰਨੀ ਗਲੀ ਜਾ ਕੇ ਤੇ ਉਹ ਸਾਹਮਣਾ ਘਰ ਸਾਡਾ ਸੀ ਇੱਧਰ ਤਾਏ ਦਾ ਸੀ ਇੱਕੋ ਵਿਹੜਾ ਸੀ ਪਿਛਲਾ ਅੱਗੇ ਜਾ ਕੇ ਬੰਦ ਹੋ ਜਾਂਦਾ ਆਹੋ ਅੱਗੇ ਜਾ ਕੇ ਬੰਦ ਸ਼ਾਇਦ ਇਹੋ ਹੀ ਨਾ ਹੋਵੇ ਪਤਾ ਕਰੀਏ ਮਾਰ ਲਓ ਤੇ ਬਾਂਦਾ ਨਾ ਪਹਿਲੇ ਖੁੱਲੀਆਂ ਸੀਗੀਆਂ ਇਸ ਤੋਂ ਜ਼ਿਆਦਾ ਖੁੱਲੀਆਂ ਤਾਂ ਅਸੀਂ ਦੇਖੀਆਂ ਨਾ ਆ ਜ਼ਿਆਦਾ ਖੁੱਲੀਆਂ ਸੀ ਇਹਦੇ ਨਾਲੋਂ ਜ਼ਿਆਦਾ ਖੁੱਲੀਆਂ ਸੀ ਇਹਨੂੰ ਡੇਢੀ ਕਰ ਲਓ ਤੇ ਤੁਸੀਂ ਕੰਮ ਇਸ ਤਰ੍ਹਾਂ ਸਾਹਮਣਾ ਜਿਹੜਾ ਨਾ ਆ ਜਾਓ ਸਾਹਮਣੇ ਸਾਡੇ ਘਰ ਸੀ ਉਹ ਸਾਹਮਣੇ ਬੰਦ ਉਹ ਉੱਤੇ ਕਹਾਤਾ ਹੋ ਜਾਂਦਾ ਨਾ ਉਹ ਸਾਹਮਣਾ ਪੂਰਾ ਹਾਤਾ ਸੀ ਹਾਂਜੀ ਤੇ ਆ ਗਲੀ ਦੇ ਸਾਹਮਣੇ ਸਾਡਾ ਘਰ ਸੀ ਨਾਲ ਇੱਧਰ ਤਾਇਆ ਜੀ ਦਾ ਠੀਕ ਹੈ ਗਲੀ ਆ ਤੇ ਬਾਰ-ਬਾਰ ਫਿਰ ਉਹਨਾਂ ਦਾ ਪੱਕਾ ਚਵਾਰਾ ਵੀ ਹੈਗਾ ਸੀ ਉਹ ਬਾਰ-ਬਾਰ ਆ ਮਾਂ ਜੀ ਪਿੱਛੇ ਮੈਨੂੰ ਨਜ਼ਰ ਆਉਂਦੇ ਇਹਨਾਂ ਦੀ ਉਮਰ ਕੋਈ 70 80 ਸਾਲ ਲੱਗਦੀ ਪਈ ਹੈ ਹਾਂਜੀ ਜ਼ਿਆਦਾ ਤੇ ਇਹਨਾਂ ਨੂੰ ਪੁੱਛੋ ਹਾਂ ਇੱਥੇ ਇਹਨਾਂ ਨੂੰ ਪਤਾ ਹੋਵੇਗਾ ਸਾਰੀ ਗੱਲ ਸਤਿ ਸ਼੍ਰੀ ਅਕਾਲ ਮਾਤਾ ਜੀ ਅਸੀਂ ਸਾਡਾ ਇਹ ਪਿੰਡ ਬਾਹਮਣੀ ਵਾਲਾ ਸੀ ਅੱਛਾ ਤੇ ਅਸੀਂ ਫਿਰ ਜੋ 1947 ਤੋਂ ਵੰਡ ਹੋਈ ਆ ਫਿਰ ਅਸੀਂ ਇੱਥੋਂ ਚਲੇ ਗਏ ਠੀਕ ਹੈ ਨਾ ਮੇਰਾ ਬੜਾ ਜੀ ਕਰਦਾ ਸੀ ਪਿੰਡ ਵੇਖਣ ਨੂੰ ਛੋਟਾ ਸੀ ਮੈਂ ਉਦੋਂ ਅਜੇ ਅੱਛਾ ਤੇ ਉਹ ਮੇਰਾ ਅੰਦਾਜ਼ਾ ਆ ਵੀ ਜਿਹੜਾ ਇੱਥੇ ਖੂਹ ਹੁੰਦਾ ਸੀ ਨਾ ਪੁਰਾਣਾ ਉੱਥੋਂ ਗਲੀ ਸਿੱਧੀ ਜਾਂਦੀ ਆ ਤੇ ਅੱਗੇ ਜਿਹੜੀ ਪਹਿਲੀ ਗਲੀ ਖੱਬੇ ਹੱਥ ਮੁੜਦੀ ਹੈ ਨਾ ਅੱਗੇ ਬੰਦ ਗਲੀ ਹੋ ਜਾਂਦੀ ਆ ਤੇ ਇਹ ਵੱਡਾ ਵਿਹੜਾ ਜਿਹੜਾ ਨਾ ਇਹ ਸਾਹਮਣੇ ਵਾਲਾ ਘਰ ਸਾਡਾ ਸੀ ਲਾਗੇ ਇੱਧਰ ਤਾਇਆ ਜੀ ਦਾ ਸੀ ਠੀਕ ਹੈ ਤੇ ਇਹ ਸ਼ਿੰਗਾਰਾ ਸੌ 1200 ਮਤਲਬ ਮੇਰੇ ਚਾਚੇ ਤਾਇਆ ਦਾ ਮੇਰੇ ਫਾਦਰ ਦਾ ਨਾਂ ਸ਼ਿੰਗਾਰਾ ਸੌ ਸੀ ਤੇ ਤਾਇਆ ਜੀ ਦਾ ਨਾਂ 1200 ਸੀ ਇੱਕ ਤਾਇਆ ਜੀ ਬਰਾਦਰੀ ਦੇ ਵਿੱਚੋਂ ਸੀ ਉਹ ਵੀ ਇਸੇ ਦੇ ਵਿੱਚ ਹੀ ਸੀ ਉਹਦਾ ਨਾਂ ਗੁਰਾ ਸੌ ਸੀ ਮੈਂ ਕਿਹਾ ਸ਼ਾਇਦ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੋਵੇ ਵੀ ਇੱਥੇ ਹੁਣ ਕੌਣ ਕੌਣ ਰਹਿੰਦੇ ਆ ਉੱਥੇ ਤੇ ਮਤਲਬ ਮੈਂ ਉਹ ਥਾਂ ਵੇਖਣਾ ਚਾਹੁੰਦਾ ਹਾਂਜੀ ਗੰਨਾ ਸਿੰਘ ਦਾ
ਮੇਰੇ ਫਾਦਰ ਦਾ ਸ਼ਿੰਗਾਰਾ ਸੋਂ, ਤਾਇਆ ਜੀ ਦਾ 1200, ਇੱਕ ਦਾ ਨਾਂ ਗੁਰਾ ਸੋਂ ਸੀ। ਸ਼ਿੰਗਾਰਾ ਸੋਂ ਤੇ 1200 ਜਿਹੜਾ ਨਾ ਅਸੀਂ ਇੱਧਰ ਰਹਿੰਦੇ ਸੀ ਜ਼ਿਆਦਾ। ਜਿਹੜਾ ਗੁਰਾ ਸੋਂ ਸੀ ਉਹਦਾ ਚਵਾਰਾ ਸੀ, ਤੇ ਉਹ ਚਵਾਰੇ ਉਹ ਬਾਰ-ਬਾਰ ਵੀ ਉਹਦਾ ਰਸਤਾ ਹੈਗਾ ਸੀ, ਬਾਹਰੋਂ ਵੀ ਅੰਦਰੋਂ ਵੀ ਰਸਤਾ ਸੀ, ਸਾਡੇ ਵਿਹੜੇ ਦੇ ਵਿੱਚੋਂ ਦੀ ਵੀ ਤੇ ਬਾਹਰ ਦੇ ਵੀ ਹੈਗਾ ਸੀ। ਪਰ ਸਾਡਾ ਰਸਤਾ ਇੱਕੋ ਹੀ ਸੀ, ਤਾਇਆ ਜੀ ਦਾ ਤੇ ਸਾਡਾ, ਇਹੋ ਗਲੀ ਦੇ ਵਿੱਚ ਇੱਕ ਗਲੀ। ਉਹ ਫਿਰ ਇਹ ਜਗ੍ਹਾ ਬਣ ਰਹੀ ਹੈ, ਹਾਂਜੀ, ਇਹ ਜਗ੍ਹਾ ਬਣ ਰਹੀ ਹੈ ਕਿਉਂਕਿ ਜਿੱਥੋਂ ਤੁਹਾਨੂੰ ਅੱਗੇ ਦੱਸਿਆ ਨਾ, ਉਹ ਬੈਂਕ ਦੇ ਨਾਲ ਚੁਬਾਰਾ ਸੀ ਉੱਥੇ। ਉਹ ਚੁਬਾਰਾ ਸੀ। ਹਾਂ, ਹਾਂ। ਆ ਗਲੀ ਦੇ ਨਾਲ ਉਹ ਅਟੈਚ ਕਰਦੀ ਜਗ੍ਹਾ। ਠੀਕ ਆ। ਗਲੀ ਅੱਗੇ ਨੂੰ ਛੋਟੀ ਹੋ ਗਈ ਆ। ਹਾਂਜੀ, ਗਲੀ ਛੋਟੀ ਹੋ ਗਈ। ਅੱਛਾ, ਇਹ ਫਿਰ ਇਹੀ ਹੋਣਾ। ਹਾਂਜੀ, ਇਹੀ ਹੈ ਤੁਹਾਡਾ ਪਿੰਡ ਦਾ। ਪਹਿਲੇ ਇੱਥੇ ਵੀ ਤਕਰੀਬਨ ਇੱਥੋਂ ਲੈ ਕੇ ਤਾਂ ਉੱਥੇ ਤੱਕ 3 ਕਹਾਤੇ ਬਣਦੇ ਸੀ। ਹਾਂ ਹਾਂ ਹਾਂ, ਇਹਦੇ ਬਹੁਤ ਖੁੱਲ੍ਹਾ ਸੀ। ਹਾਂਜੀ, 3 ਕਹਾਤੇ ਬਣਦੇ ਸੀਗੇ। ਹੂੰ। ਕੰਧਾਂ ਵੀ ਐਵੇਂ ਛੋਟੀਆਂ ਛੋਟੀਆਂ ਸੀ, ਵੱਡੀ ਕੰਧ ਵੀ ਕੋਈ ਨਹੀਂ ਸੀ। ਕੋਈ ਨਹੀਂ ਸੀ ਠੀਕ ਹੈ। ਛੋਟੀਆਂ ਹੀ ਐਵੇਂ ਇੰਨੀਆਂ ਕੰਧਾਂ ਜਿੰਨਾ ਨਹੀਂ, ਸਾਡੇ ਤੇ ਕੰਧ ਹੈ ਹੀ ਕੋਈ ਨਹੀਂ ਸੀ। ਉਹ ਇਹਨਾਂ ਨੇ ਬਾਅਦ ਚ ਕੀਤੀਆਂ ਨਾ, ਇਹਨਾਂ ਬਾਅਦ ਚ ਕੀਤੀਆਂ। ਇਹਨਾਂ ਨੇ ਫਿਰ ਵਿੱਚ ਥੋੜਾ ਬਹੁਤਾ। ਹਾਂਜੀ, ਇਹ ਉਧਰੋਂ ਆਏ ਇੱਥੇ ਉਦੋਂ ਦੱਸਦੇ ਸੀ ਵੀ ਫੌਜ ਚ ਗਾਲਬਨ ਕੋਈ ਅਫਸਰ ਸੀ, ਉਹਨੇ ਇਹਨਾਂ ਲੋਕਾਂ ਨੂੰ ਨਾ ਇੱਥੇ ਦਿਆਂ ਨੂੰ ਇਕੱਠਿਆਂ ਕਰਕੇ ਤੇ ਉਹਨੇ ਟੋਰਿਆ ਸੀ, ਕੱਢੇ ਸੀ। ਨਹੀਂ, ਉਹ ਫੌਜ ਦਾ ਨਹੀਂ ਸੀ। ਉਹਦਾ ਖੂਹ ਤੋਂ ਸਾਹਮਣੇ ਜਿਹੜੀ ਗਲੀ ਆ, ਉਹਦੇ ਵਿੱਚ ਘਰ ਸੀ। ਉਹ ਜੈਲਦਾਰ ਸੀ, ਜੈਲਦਾਰ ਉਦੇ ਸਿੰਘ। ਉਹ ਫੌਜ ਦੇ ਵਿੱਚੋਂ ਕੈਪਟਨ ਰਿਟਾਇਰ ਹੋਇਆ ਸੀ। ਇਸ ਤਰ੍ਹਾਂ ਉਹਨੇ 2-3 ਪਿੰਡ ਜਿਹੜੇ, ਇੱਕ ਆ ਬਾਹਮਣੀ ਵਾਲਾ, ਇੱਕ ਦੋ ਹੋਰ ਲਾਗੇ ਪਿੰਡ, ਇਹਨਾਂ ਨੂੰ ਇਕੱਠਿਆਂ ਕਰਕੇ ਤੇ ਫਿਰ ਖੋੜਿਆਂ ਵਾਲੇ 1 ਮਹੀਨਾ ਅਸੀਂ ਰਹੇ ਸਾਂ ਉੱਥੇ। ਉੱਥੋਂ ਫਿਰ ਟੋਰਿਆ, ਉੱਥੋਂ ਫਿਰ ਤੋਰਿਆ ਸੀ। ਹਾਂ, ਬੜਾ ਕਾ ਫਾਦਰ ਦੇ ਵਿੱਚ ਲੈ ਗਏ। ਉਹਦੇ ਘਰ ਦਾ ਪਤਾ ਤੁਹਾਨੂੰ? ਜਿਹੜਾ ਉਹ ਆਪਣਾ ਜੈਲਦਾਰ ਸੀ, ਉਹਦੇ ਸਿੰਘ, ਜਿਹਨੇ ਤੋਰਿਆ ਸੀ ਸਾਰਿਆਂ ਨੂੰ। ਨਹੀਂ ਪਤਾ। ਆ ਇਹੋ ਜਿਹੇ ਜਿਹੜੇ ਸਾਹਮਣੇ ਬਾਜ਼ਾਰ 'ਚ ਘਰ ਤੁਹਾਨੂੰ ਦਿਖਾਲੇ ਨਾ, ਹਾਂਜੀ ਹਾਂਜੀ, ਇਹ ਘਰ ਹੁੰਦਾ ਸੀ। ਇਹ ਹੁੰਦੇ ਸੀ ਕੁਝ ਉਹ। ਉਹਦਾ ਜਿਹੜਾ ਘਰ ਸੀ ਨਾ, ਮੈਨੂੰ ਚੇਤਾ ਚੰਗੀ ਤਰ੍ਹਾਂ, ਉਹਦਾ ਘਰ ਜਿਹੜਾ ਸੀ, ਜਿਸ ਤਰ੍ਹਾਂ ਖੂਹ ਆ, ਹਾਂਜੀ, ਖੂਹ ਦੇ ਵਿੱਚੋਂ ਆ ਬਾਹਰ ਨੂੰ ਤੇ ਸਾਡਾ ਸੀ। ਉਹਦਾ ਦੂਜੇ ਸੱਜੇ ਹੱਥ ਨੂੰ ਜਿਹੜੀ ਗਲੀ ਜਾਂਦੀ ਸੀ ਨਾ, ਇਹ ਪਿੰਡ ਇਸ ਤਰ੍ਹਾਂ ਬਣਿਆ ਆ ਵੱਡੀ ਗਲੀ ਇੱਧਰ ਨੂੰ, ਆਹ ਗਲੀ ਇੱਧਰ ਨੂੰ, ਆ ਜਿੱਥੇ ਦੋਵੇਂ ਕੱਟਦੀਆਂ ਵੱਡਾ ਇੱਥੇ ਖੂਹ ਸੀ। ਸਾਡਾ ਜਿਹੜਾ ਘਰ ਸੀ ਇਸ ਖੂਹ ਤੋਂ ਇਸ ਗਲੀ ਵਿੱਚ ਸੀ। ਠੀਕ ਹੈ, ਇਸ ਗਲੀ ਵਿੱਚ ਉਹਦੇ ਸਿੰਘ ਦਾ ਘਰ ਸੀ, ਕੈਪਟਨ ਜਿਹੜਾ ਸਾਰਿਆਂ ਨੂੰ ਲੈ ਕੇ ਗਿਆ ਸੀ। ਇਸ ਗਲੀ 'ਚ ਉਹ ਸੀ। ਇਸ ਗਲੀ 'ਚ ਇੱਥੇ ਕਿਤੇ ਕਰਕੇ ਮਤਲਬ ਕੁੜੀਆਂ ਦਾ ਉਦੋਂ ਸਕੂਲ ਹੁੰਦਾ ਸੀ। ਉਹ ਸਕੂਲ ਉਹ ਜਿਹੜਾ ਇੱਧਰ ਨਹੀਂ ਜ਼ਰੂਰੀ ਤਾਂ ਨਹੀਂ ਵੀ ਉਸ ਤਰ੍ਹਾਂ ਹੀ ਹੋਈਆਂ। ਨਹੀਂ, ਉਹ ਜ਼ਰੂਰੀ ਨਹੀਂਗਾ। ਸ਼ਾਹ ਨਵਾਜ਼ ਹੀ ਮੇਰਾ ਖਿਆਲ ਉਹਨਾਂ ਨਾਂ ਦੱਸਿਆ ਸੀ। ਹਾਂਜੀ, ਉਹਨਾਂ ਨੇ ਨਾ ਸ਼ਾਹ ਨਵਾਜ਼ ਰਾਣਾ, ਸ਼ਾਇਦ ਉਹਨਾਂ ਨੂੰ ਪਤਾ ਹੋਵੇ। ਮਤਲਬ ਚੌਂਕ ਤੋਂ ਪ੍ਰਾਇਮਰੀ ਸਕੂਲ ਸਿੱਧੇ ਹੀ ਜਾਂਦੇ ਸੀ ਅਸੀਂ। ਆਓ ਠੀਕ ਹੈ ਕਿ ਨਹੀਂ? ਪਹਿਲੇ ਤੁਹਾਨੂੰ ਪ੍ਰਾਇਮਰੀ ਸਕੂਲ ਦਿਖਾਲਦੇ ਨਾ, ਫਿਰ ਉੱਥੋਂ ਤੁਸੀਂ ਆਪਣਾ ਅੰਦਾਜ਼ਾ ਲਾਓ। ਇਹ ਹੁਣ ਸਾਡੇ ਤੁਹਾਨੂੰ ਪਤਾ ਹੋਵੇਗਾ, ਮਸ਼ਰਕ ਸਾਡੇ ਆਹ ਸਾਈਡ ਤੇ ਹੈ ਖੂਹ ਹੈ ਨਾ, ਇਹ ਖੂਹ ਹੈ। ਆ ਜਾਓ ਹੁਣ, ਆਓ ਪ੍ਰਾਇਮਰੀ ਸਕੂਲ ਆ ਬੱਚਿਆਂ ਦਾ। ਖੂਹ ਤੋਂ ਇੱਧਰਲੀ ਸਾਈਡ ਮੇਰਾ ਖਿਆਲ ਹੈਗਾ ਸੀ ਜੈਲਦਾਰ ਦਾ ਘਰ। ਆਓ ਤੁਸੀਂ ਇੱਧਰ ਨੂੰ ਠੀਕ ਆਓ। ਹੈ, ਇੱਧਰ ਸਾਡਾ ਸੀ। ਬਣਦਾ ਇਸ ਤਰ੍ਹਾਂ, ਉਹੀ ਬਣਦਾ, ਮੇਰੇ ਜਾਪਦਾ ਵੀ ਉਹੀ ਆ ਉਹੀ ਜਿਹੜਾ ਵੰਡੀਆਂ ਪਾ ਕੇ ਛੋਟੇ ਕਰਦੇ। ਅਗਲਾ ਹਿੱਸਾ ਉਹ ਦੁਬਾਰਾ ਰੈਨੋਵੇਟ ਹੋਇਆ ਨਾ। ਦੁਬਾਰਾ ਕੀਤਾ। ਹਾਂ, ਹਾਂ, ਸ਼ਾਇਦ ਦੁਬਾਰਾ ਹੋਈ ਹੈ, ਇੱਕ ਦਫਾ ਨਹੀਂ। ਇਹ ਖੂਹ ਆ। ਹਾਂਜੀ, ਇੱਥੋਂ ਇੱਕ ਰਸਤਾ ਤੇ ਇਹ ਜਾਂਦਾ ਇੱਧਰ ਨੂੰ, ਸਹੀ ਹੈ, ਇੱਕ ਇੱਧਰ ਨੂੰ, ਸਹੀ ਹੈ, ਇੱਕ ਇੱਧਰ ਨੂੰ, ਹਾਂਜੀ, ਇੱਕ ਇੱਧਰ ਨੂੰ। ਸਹੀ। ਸਾਡਾ ਜਿਹੜਾ ਘਰ ਜਿਹੜਾ ਹੈ ਨਾ, ਕਿਉਂਕਿ ਇੱਧਰ ਉਦੋਂ ਪ੍ਰਾਇਮਰੀ ਸਕੂਲ ਇੱਧਰ ਹੁੰਦਾ ਸੀ, ਮੈਨੂੰ ਇਹਨਾਂ ਪਤਾ। ਨਹੀਂ, ਮੈਨੂੰ ਸਕੂਲੇ ਲੈ ਕੇ ਜਾਂਦੇ ਹੁੰਦੇ ਸੀ ਮੈਂ ਕਦੀ। ਦੱਸਦਾ, ਹਾਂ ਬੱਚਿਆਂ ਦਾ ਪ੍ਰਾਇਮਰੀ ਸਕੂਲ, ਹਾਂ, ਬੱਚਿਆਂ ਦਾ ਹਾਂ, ਉਹ ਇੱਧਰ ਹੀ ਹੁੰਦਾ ਸੀ। ਇੱਧਰ ਹੀ ਸੀ ਨਾ। ਠੀਕ ਹੈ, ਮੇਰੀ 1964 ਦੀ ਪੈਦਾਇਸ਼ ਹੈ। ਠੀਕ ਹੈ, ਠੀਕ ਹੈ। ਲੇਕਿਨ ਅਸੀਂ ਉਹ ਘਰ ਦੇਖੇ, ਖੂਹ ਵੀ ਦੇਖਿਆ, ਹੂੰ, ਠੀਕ ਹੈ ਜੀ, ਉਹ ਘਰ ਵੀ ਦੇਖੇ। ਕਹਿ ਘਰ ਸੀ, ਇਹ ਕਹਿ ਘਰ ਸੀ। ਠੀਕ ਹੈ। ਇਹਨਾਂ ਦੇ ਲੱਕੜ ਦੇ ਚੁਬਾਰੇ ਬਣੇ ਸੀ। ਜਿਹੜਾ ਆ ਸੀ ਖੂਹ, ਇਹ ਖੂਹ ਹੈ ਨਾ, ਇੱਧਰ ਪ੍ਰਾਇਮਰੀ ਸਕੂਲ ਲੜਕਿਆਂ ਦਾ, ਸਕੂਲ ਚਲ ਗਿਆ। ਇੱਥੇ ਕਿਤੇ
ਲੜਕੀਆਂ ਦਾ ਪ੍ਰਾਇਮਰੀ ਸਕੂਲ ਸੀ ਹਾਂ ਪੁਰਾਣਾ। ਇਹ ਵੇਖੋ ਇਹ ਸਭ ਹਾਂਜੀ ਠੀਕ ਹੈ। ਹਾਂਜੀ ਹਾਈ ਸਕੂਲ ਤੇ ਮੇਰੇ ਵੇਲੇ ਤੇ ਨਹੀਂ ਸੀ ਹੁੰਦਾ, ਨਹੀਂ। ਉਦੋਂ ਤੇ ਬਹੁਤ ਬਾਰ ਨਹਿਰ ਦੇ ਕੰਢੇ ਤੇ ਹੁੰਦਾ ਨਹਿਰ ਸੀ। ਦੇ ਕੰਢੇ ਤੇ ਹੀ, ਹੁਣ ਵੀ ਉੱਥੇ ਹੀ ਆ। ਅੱਛਾ ਹੁਣ ਵੀ ਉੱਥੇ ਹੀ ਹੈ। ਉਹ ਹੈ ਤੁਹਾਡੇ ਦੌਰ ਦਾ ਹੈ। ਮਤਲਬ ਇਹ ਸਕੂਲ ਜਿਹੜਾ ਨਾ ਇਹ ਸਾਡੇ ਪਾਰਟੀਸ਼ਨ ਤੋਂ ਪਹਿਲਾਂ ਦਾ ਹੈ। ਹਾਂਜੀ ਹਾਂਜੀ ਕੱਚਾ ਸਕੂਲ ਸੀ ਸਾਰਾ, ਕੱਚਾ ਚਾਰ ਸਕੂਲ ਦੀਵਾਰੀ ਸੀ, ਕੱਚੀ ਸੀ। ਬਿਲਕੁਲ, ਬਿਲਕੁਲ। ਨਹਿਰ ਦੇ ਕੰਢੇ ਜਿਹੇ ਤੇ ਹੁੰਦਾ ਸੀ। ਹਾਂਜੀ ਇੱਕ ਇੱਧਰ ਅਸੀਂ ਉਹ ਡਿਓੜੀ ਦੇਖੀ ਸੀ, ਹਾਂਜੀ। ਇੱਕ ਇਸ ਤੋਂ ਪਿੱਛੇ ਦੇਖੀ ਸੀ, ਇੱਕ ਇਸ ਤੋਂ ਪਿੱਛੇ ਦੇਖੀ। ਉਹ ਜੈਲਦਾਰ ਦੇ ਘਰ ਦੇ ਅੱਗੇ ਵੀ ਡਿਊਟੀ ਹੈਗੀ ਸੀ। ਹਾਂਜੀ ਹਾਂਜੀ ਹਾਂਜੀ। ਇਹਦਾ ਮਤਲਬ ਉਹਦਾ ਐਸੇ ਬਾਜ਼ਾਰ ਦੇ ਵਿੱਚ ਸੀ। ਇਹ ਸਭ ਦਾ ਜੇ ਉਹਦਾ ਇਸ ਬਾਜ਼ਾਰ 'ਚ ਤੇ ਸਾਡਾ ਫਿਰ ਉੱਥੋਂ ਖੂਹ ਤੋਂ ਇੱਧਰ ਨੂੰ ਬਣਦਾ। ਇੱਧਰ। ਹਾਂਜੀ ਇਹ ਤੇ ਕਨਫਰਮ ਹੈ ਨਾ ਪੱਕਾ, ਫਿਰ ਇੱਧਰ ਨੂੰ ਬਣਦਾ। ਉਹੀ ਹਾਂਜੀ ਬੇਸਿਕਲੀ ਜੇ ਸਾਨੂੰ ਆ ਨਾ ਲੋਕ ਇੱਥੇ ਪਿੰਡ 'ਚ ਹਾਂਜੀ ਇਹ ਗੁਰਦੁਆਰੀਏ ਕਹਿੰਦੇ ਆ ਠੀਕ ਹੈ। ਸਾਨੂੰ ਹਾਂਜੀ। ਗੁਰਦੁਆਰੀਏ ਕਹਿੰਦੇ ਆ ਆਮ ਪਿੰਡ ਦੇ ਵਿੱਚ। ਸਾਡਾ ਬਾਈ ਘਰ ਜਿਹੜਾ ਗੁਰਦੁਆਰੇ ਦੇ ਵਿੱਚ ਹੈ। ਅੱਛਾ ਜੀ ਹਾਂਜੀ ਠੀਕ ਹੈ। ਚੁਬਾਰੇ ਦੋ ਸੀ ਲੱਕੜ ਦੇ, ਇੱਕ ਹੋਲੀ ਸਾਈਡ ਤੇ ਸੀ, ਇੱਕ ਉਹਦੇ ਪਾਲੇ ਪਾਸੇ ਜਿੱਥੇ ਨੈਸ਼ਨਲ ਬੈਂਕ ਆ ਨਾ ਉਸ ਤੋਂ ਥੋੜਾ ਜਿਹਾ ਪਿੱਛੇ। ਚਬਾਰਾ ਮੇਨ ਗਲੀ ਦੇ ਵਿੱਚੋਂ ਦਿਸਦਾ ਸੀ। ਉਹ ਫਿਰ ਸੰਦੂਕ ਜਿਹੜਾ ਬਣਿਆ ਨਾ ਮੈਨੂੰ ਵਿਖਾਉਣ ਗਏ ਉੱਥੇ ਜਦੋਂ ਕੰਪਲੀਟ ਹੋ ਗਿਆ। ਸਹੀ ਕਿਆ ਬਾਤ ਆ, ਮਤਲਬ ਜੀ ਕਰਦਾ ਸੀ ਉਹਨੂੰ ਵੇਖੀ ਜਾਈਏ। ਉਹ ਫਿਰ ਮੁੜ ਕੇ ਸਾਡੇ ਘਰ ਵੀ ਆਇਆ ਬਿਲਕੁਲ ਸਹੀ ਤੇ ਘਰ ਦੇ ਵਿੱਚ ਉਹਦੇ ਫਿਰ ਸਕੂਲ ਵਿੱਚ ਸਮਾਨ ਸਮੂਨ ਜਿਹਾ ਰੱਖਿਆ ਹੁੰਦਾ ਸੀ। ਤੇ ਮੇਰੇ ਫਾਦਰ ਆਰਮੀ ਸੀ ਤੇ ਉਹਨੂੰ ਚਾਅ ਬੜਾ ਸੀ ਬੱਚੇ ਨੂੰ ਪੜ੍ਹਾਉਣ ਦਾ। ਉਹਨਾਂ ਉੱਥੋਂ ਪੈਨਸਲਾਂ ਇਕੱਠੀਆਂ, ਰਬੜਾਂ, ਹੋਲਡਰ, ਸਿਆਹੀ ਦੀਆਂ ਦਵਾਤਾਂ, ਇੰਨਾ ਕੁਝ ਲਈ ਆਉਣਾ, ਸਭ ਕੁਝ ਉਹਦੇ ਵਿੱਚ ਹੁੰਦਾ ਸੀ। ਸਹੀ ਤੇ ਉਹ ਹੁਣ ਗੱਲ ਇਹਦਾ ਵੀ ਸੰਦੂਕ ਤੇ ਉਹਦੇ ਨਾਲ ਦਾ ਕਿੱਥੇ ਰਹਿ ਗਿਆ ਹੋਣਾ ਹੁਣ, ਠੀਕ ਹੈ ਨਹੀਂ ਸਾਡਾ ਬਾਅਦ। ਪਰ ਉਦੋਂ ਵੇਖਣ ਤੇ ਜਾਗਦਾ ਸੀ। ਉਹ ਲੱਕੜ ਦੇ ਜਿਹੜੇ ਸੀ ਨਾ ਹਾਂਜੀ ਉਹ ਅਸੀਂ ਵੀ ਦੇਖੇ ਛੋਟੇ ਛੋਟੇ ਹੁੰਦੇ ਆ ਨਾ। ਹਾਂਜੀ ਉਹ ਉਹਨੂੰ ਬੜੇ ਨਾ ਕੋਕੇ ਸ਼ੋਕੇ ਲਾ ਕੇ ਬੜਾ ਸਜਾਵਟ ਨਾਲ ਹਾਂਜੀ, ਹਾਂਜੀ। ਉਹ ਦਰਵਾਜ਼ਿਆਂ ਦੇ ਜਿਹੜੇ ਪੁਰਾਣੇ ਤੌਰ ਤੇ ਉਹ ਬੀਣੀਆਂ ਲਾ ਕੇ ਦਰਵਾਜ਼ੇ ਉਸੇ ਤਰ੍ਹਾਂ ਹੀ ਉਹ ਸੰਦੂਕ ਬਣਿਆ ਹੁੰਦਾ ਹਾਂਜੀ। ਸੀ। ਹਾਂ ਉਹ ਸਾਡਾ ਜਿਹੜਾ ਨੌਕਰ ਐਸਾ ਰੱਖਿਆ ਸੀ ਨਾ ਹਾਂਜੀ ਉਹ ਹੈਗਾ ਸੀ ਸ਼ਰੀਫਾ। ਬਾਰ-ਬਾਰ ਬਸਤੀ 'ਚ ਉਹਨਾਂ ਦੀ ਰਿਹਾਇਸ਼ ਹੁੰਦੀ ਸੀ। ਸਾਈ ਇਹ ਪਿੰਡੋਂ ਬਾਹਰ ਇੱਕ ਬਸਤੀ ਸੀ, ਹਾਂ ਉਹਦੇ ਵਿੱਚ ਉਹਨਾਂ ਦੀ ਰਿਹਾਇਸ਼ ਹੁੰਦੀ ਸੀ। ਤੇ ਅਸੀਂ ਫਿਰ ਜਾਣ ਲੱਗਿਆ, ਸਾਡੇ ਕੋਲ ਮੱਝ ਅਸੀਂ ਬਹੁਤ ਟੌਪ ਦੀ ਰੱਖਦੇ ਸਾਂ। ਬਾਪ ਸਾਡਾ ਫੌਜ 'ਚ ਸੀ ਤੇ ਮੇਰੀ ਫਿਰ ਮਾਂ ਨੇ ਕਿਹਾ ਵੀ ਆਪਾਂ ਇਹ ਮੱਝ ਸ਼ਰੀਫੇ ਨੂੰ ਦੇ ਦਈਏ। ਮੈਂ ਕਿਹਾ ਠੀਕ ਹੈ। ਉਹ ਮੈਨੂੰ ਇਹਨਾਂ ਨੇ ਸੰਗਲ ਫੜਾਇਆ, ਛੋਟਾ ਜਿਹਾ ਹੀ ਸੀ ਸਹੀ ਤੇ ਮੈਂ ਸ਼ਰੀਫੇ ਨੂੰ ਫੜਾਇਆ। ਉਹ ਸਾਡਾ ਨੌਕਰ ਸੀ, ਪਰ ਉਹ ਪਤਾ ਨਹੀਂ ਹੁਣ ਹੈਗਾ ਕਿ ਨਹੀਂ ਹੈਗਾ, ਨਹੀਂ ਹੁਣ ਕਿੱਥੇ ਕਿਉਂਕਿ ਉਦੋਂ ਮੈਂ 5 ਸਾਲ ਦਾ ਸੀ, ਉਹ 12 ਸਾਲ ਦਾ ਹੋਣਾ। ਪ੍ਰਾਇਮਰੀ ਸਕੂਲ ਦੇ ਰਜਿਸਟਰ ਇਹਨਾਂ ਦਾ ਤੁਹਾਡੇ ਦੌਰ ਦਾ ਪ੍ਰਾਇਮਰੀ ਸਕੂਲ ਤੇ ਮੈਂ ਜਾਂਦਾ ਵੀ ਰਿਹਾ ਨਾ। ਉਹ ਰਜਿਸਟਰ ਆਇਆ ਜੇ ਹੂੰ ਤੁਹਾਡੇ ਦੌਰ ਦਾ ਹਾਂਜੀ। ਰਜਿਸਟਰ ਹੈਗਾ ਪ੍ਰਾਇਮਰੀ ਸਕੂਲ ਚ। ਆਹੋ ਉਹਨੂੰ ਤੁਸੀਂ ਚੈੱਕ ਕਰ ਸਕਦੇ ਇਹਦਾ ਜੀ ਤੁਸੀਂ ਨਾਮ ਦੇਖ ਜਿਹੜੇ ਸੀ ਨਾ ਉਹ ਗੁਰਦੁਆਰਾ ਰੁਪਏ। ਇਹ ਜਿਹੜੇ ਤੁਸੀਂ ਬੈਠੇ ਹੋ ਨਾ ਇਹ ਗੁਰਦੁਆਰਾ ਨਾਲ ਹੈ। ਹਾਂਜੀ ਇੱਥੋਂ ਸ਼ੁਰੂ ਹੋ ਕੇ ਨਾ ਅਗਲੇ ਬਾਜ਼ਾਰ ਤੱਕ ਜਾਂਦਾ ਸੀ। ਠੀਕ ਹੈ। ਠੀਕ ਹੈ ਜੀ। ਹਾਂਜੀ ਹਾਂਜੀ ਇਹ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਆ ਨਾ ਹਾਂਜੀ ਇਹ ਵੀ ਜ਼ਮੀਨ ਸੀ, ਹੂੰ ਮਤਲਬ ਨਾ ਜ਼ਰੀ ਰਕਬਾ ਸੀ। ਹਾਂ ਇਹ ਹੁਣ ਹੀ ਤੁਸੀਂ 7-8 ਸਾਲ ਤੋਂ ਇੱਥੇ ਆਬਾਦੀ ਹੋਈ ਹੈ। ਇਹ ਜ਼ਰੀ ਰਕਬਾ ਸੀ ਸਾਰਾ ਦਾ ਹਾਂਜੀ, ਸਾਰਾ ਹਾਂਜੀ। ਟੋਟਲਾ ਜਿਹੜਾ ਬਾਹਰ ਵਾਲਾ ਏਰੀਆ ਨਾ ਠੀਕ ਸਾਰਾ ਹੈ। ਜ਼ਰੀ ਰਕਬਾ ਸੀ। ਹੂੰ ਇਹ ਤਾਂ ਮੇਰੇ ਹਾਣੀ ਜਾਪਦੇ ਆ। ਆਹ ਦੱਸ ਇਹ ਉਧਰੋਂ ਆਇਆ ਜੀ, ਉਧਰ ਹੈਗੇ ਇਹਦਾ ਨਾਮ ਵੱਡੇ ਹੋਣੇ ਆ। ਇਹ ਮੇਰੇ ਵਾਲਾ ਸਾਹਿਬ ਨੇ। ਨਹੀਂ ਵੱਡੇ ਨਹੀਂ ਹੋਣੇ, ਮੈਂ ਵੱਡੇ ਹੋਣੇ ਨੇ। ਉਹ ਦੱਸਦੇ ਨੇ ਕਿ ਅਸੀਂ ਆਪਣਾ ਉੱਥੇ ਮੱਝਾਂ ਚਾਰਦੇ ਰਹੇ ਪਾਕਿਸਤਾਨ ਬਣਨ ਤੋਂ ਪਹਿਲੇ। ਕਿੰਨੀ ਉਮਰ ਤੁਹਾਡੀ ਹੁਣ? ਹਾਂਜੀ ਕਿੰਨੀ ਉਮਰ ਆ? ਮੇਰੀ ਹਾਂ ਮੇਰੀ ਤਾਂ ਹੁਣ ਹੋ ਗਈ 100 ਸਾਲ। ਹੋ ਅੱਛਾ ਫਿਰ ਤੇ ਠੀਕ ਹੈ। 90-95 ਸਾਲ ਤਗੜਾ ਸੀਗਾ ਜਦੋਂ ਬਸਰਾ ਉਧਰੋਂ ਆਏ ਨਾ ਬਾਹਰ ਹੋ ਕੇ ਆਹੋ। ਤਗੜਾ ਸੀ, ਮੱਝਾਂ ਚਾਰਦੇ ਰਹੇ ਆ। ਨਹੀਂ ਮੈਂ ਤਾਂ ਫਿਰ ਛੋਟਾ, ਫਿਰ ਤਾਂ ਬਹੁਤ ਵੱਡੇ ਆ। ਸਾਡੇ ਤਾਇਆ ਜੀ ਦਾ ਨਾਮ ਬਾਰਾ ਸਿੰਘ ਤੇ ਮੇਰੇ ਫਾਦਰ ਦਾ ਨਾਮ ਸ਼ਿੰਗਾਰਾ ਸਿੰਘ। ਮਾਸ਼ਾਅੱਲਾ। ਸ਼ਿੰਗਾਰਾ ਸਿੰਘ, ਬਾਰਾ ਸਿੰਘ ਤੇ ਚਾਚਾ ਜੀ ਦਾ ਨਾਮ ਕਰਤਾਰ ਸਿੰਘ ਸੀ। ਉਹ ਦੂਜੀ ਗਲੀ ਜਿਹੜੀ ਹੈ, ਵੱਡੀ ਗਲੀ, ਉਹਦਾ ਘਰ ਉਹਦੇ ਵਿੱਚ ਸੀ। ਬਿਲਕੁਲ ਸਾਡੇ ਦੋਵਾਂ ਦੇ ਘਰ ਇਸ ਬੰਦ ਗਲੀ ਸੀ। ਗਲੀ ਤਾਰ ਫਕਰਾਲ ਦੇ ਨੇ ਇਹ ਜਿਹੜੇ ਸੀ ਨਾ ਇਹ ਦੋ ਆਸਾ ਸਿੰਘ, ਲਹਿਣਾ ਸਿੰਘ, ਜਿਹਦਾ ਰਖਵਾ ਉਹ ਸਾਨੂੰ ਪਿਆ ਹੋਇਆ ਨਾ ਉਹ ਹੈਗਾ ਦੂਸਰਾ ਮਾਰਾ ਕਰਤਾਰ ਸਿੰਘ। ਕਰਤਾਰ ਸਿੰਘ ਕਰਤਾਰ ਸਿੰਘ ਮੇਰੇ ਚਾਚਾ ਜੀ ਦਾ ਨਾਮ ਸੀ ਕਰਤਾਰ ਸਿੰਘ। ਅੱਛਾ ਹਾਂ ਉਹਦਾ ਰਕਬਾ ਸਾਡੇ ਕੋਲ ਆ। ਉਹ ਕਰਤਾਰ ਸਿੰਘ ਦਾ
ਮੇਰੇ ਸਕੇ ਚਾਚਾ ਜੀ ਉਹਦਾ ਤੁਸੀਂ ਕਹਿੰਦੇ ਨਾ ਗੁਰਦੁਆਰੇ ਦੇ। ਉਹਦੀ ਜਿਹੜੀ ਜ਼ਮੀਨ ਨਹੀਂ ਨਾ ਹਾਂਜੀ। ਉਹਦੇ ਮਜਾਰੇ ਸਾਨੂੰ ਦੱਸਦੇ ਕਹਿੰਦੇ ਜੋ ਸਿਰਫ ਉਹਦੇ ਹੀ ਜ਼ਮੀਨ ਉਹਦੀ ਬਹੁਤੀ ਉਹ ਸ਼ਗਨ ਕਰਦੇ ਅਸੀਂ ਬਹੁਤ ਤੇ ਲਈ ਮਜਾਰੇ ਉਹਦੇ ਦੱਸਦੇ ਸਾਡੀ ਜ਼ਮੀਨ ਜਿਹੜੀ ਹੈ ਨਾ ਸਾਰੇ ਇਕੱਠੀ ਸੀ, ਹਾਂ ਇਕੱਠੀ ਵਾਹੀ ਚੱਲਦੀ ਰਹੀ ਆ। ਆ ਜਿਹੜਾ ਮੁਰੱਬਾ ਨਹੀਂ ਰੋੜਾ ਵਾਲਾ ਮੁਰੱਬਾ ਇਹਨੂੰ ਕਹਿੰਦੇ ਫੀਰੋ ਹੋਣ ਵਾਲਾ ਮੁਰੱਬਾ ਜੱਟਾਂ ਹਾਂ ਦਾ। ਬੇੜੀਆਂ ਬੜੀਆਂ ਸੀ ਹਾਂ ਹਾਂ ਬਸ ਉਹ ਬੇਰੀਆਂ ਸਾਡੀ ਪੈਲੀ ਸੀ। ਇਹਦਾ ਬੇੜ ਫਸੀ ਹਾਂਜੀ ਸਿਉ ਬੇਰ ਸੀ ਤੇ ਉਹਦੇ ਇੱਕ ਬੇੜ ਸੀ ਬਸ ਉਹੀ ਘਰ ਉਹੀ ਆ ਸਕੂਲ ਆ ਬੱਚੀਆਂ ਦਾ। ਲੜਕੀਆਂ ਦਾ ਹਾਂ ਹਾਂਜੀ। ਛੋਟੇ ਜਿਹੇ 2 ਕਮਰੇ ਹੁੰਦੇ ਸੀ ਇੱਥੇ ਕਿਤੇ ਕਰਕੇ ਉਹ ਉਹਦੇ ਵਿੱਚ ਇਹ ਪਿੱਛੇ ਕਮਰੇ ਹੁੰਦੇ ਸੀ। ਹਾਂਜੀ ਹਾਂਜੀ ਠੀਕ ਹੈ। ਨਾਮ ਦੱਸੋ ਸਰ। ਪ੍ਰਕਾਸ਼ ਸਿੰਘ ਸ਼ਾਇਦ ਢਿੱਲੋਂ ਵੀ ਨਾਲ ਲਿਖਾਇਆ ਹੋਵੇ, ਪ੍ਰਕਾਸ਼ ਸਿੰਘ ਢਿੱਲੋਂ। ਹਾਂਜੀ ਉਹ ਆ ਗਿਆ, ਹਾਂਜੀ ਉਹ ਖੂਹ ਹੈ ਨਾ, ਹਾਂਜੀ। ਇਹਦੇ ਨਾਲ ਹੀ ਅੱਗੇ ਫਿਰ ਆ ਗਲੀ ਹੋਣੀ। ਆ ਕੋਈ ਗਲੀ ਹੈ ਹਾਂਜੀ। ਜਿੱਥੋਂ ਅੱਗੇ ਨਿਕਲ ਕੇ ਆਏ ਐਸਾ ਗਲੀ ਤੋਂ ਸਾਹਮਣਾ ਇਹ ਵਿਹੜਾ ਸੀ ਤੇ ਸਾਹਮਣੇ ਸਾਡਾ ਘਰ ਸੀ। ਹਾਂਜੀ ਉਹ ਕਮਰੇ ਐਸ ਕਮਰੇ ਪਾਏ। ਉਹ ਬਹੁਤ ਨੀਵੇਂ ਹੋ ਗਏ ਸੀ ਪੁਰਾਣੇ। ਹਾਂ ਇਹ ਹੀ ਬਣਿਆ ਨਾ ਘਰ ਇਹਨਾਂ ਦਾ। ਹਾਂ ਇਹੀ ਬਣਦਾ ਬਿਲਕੁਲ। ਮੈਂ ਕਿਹਾ ਜੀ ਬਾਬਾ ਫਿਰ ਕੇ 3-4 ਘੰਟੇ ਲੱਭ ਹੀ ਗਿਆ, ਪਤਾ ਲੱਗ ਗਿਆ। ਰਾਣਾ ਸਾਹਿਬ ਦੀ ਮਿਹਰਬਾਨੀ। ਹਾਂ ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ, ਬੜੀ ਵੱਡੀ ਖਾਈ ਹੋ। ਇਹ ਵੇਖੋ ਜੀ, ਇਸ ਪੂਰੇ ਪਿਛਲੇ 2-3 ਸਾਲਾਂ ਤੋਂ ਮੇਰੇ ਤੱਕ ਸੁਣਾ ਹੁੰਦਾ ਸੀ ਵੀ ਘਰ ਕਿਸੇ ਤਰ੍ਹਾਂ ਮੈਂ ਵੇਖਣਾ, ਆਪਣਾ ਪਿੰਡ ਕਿਸੇ ਤਰ੍ਹਾਂ ਵੇਖਣਾ। ਅੱਛਾ ਅੱਛਾ ਅੱਛਾ। ਇਹਨਾਂ ਦੀ ਸ਼ਰੀਦ ਖੁਆਇਸ਼ ਸੀ। ਸਹੀ ਸਹੀ ਚਲੋ। ਐ ਵੀ ਪਾਸਪੋਰਟ ਬਣਾਇਆ 3 ਵਾਰੀ ਤੇ ਇਸੇ ਤੋਂ ਬਣਾਇਆ ਵੀ 1 ਵਾਰੀ ਪਿੰਡ ਜਾਣਾ। ਮੈਂ ਕਿਹਾ ਜਥੇ ਨਾਲ ਨਹੀਂ ਜਾਣਾ ਮੈਂ, ਪਿੰਡ 'ਚ ਜਾਣ ਦਾ ਪ੍ਰੋਗਰਾਮ ਹੈਗਾ ਤੇ ਮੈਂ ਜਾਊਂਗਾ, ਨਹੀਂ ਤੇ ਮੈਂ ਨਹੀਂ ਜਾਣਾ। ਸਹੀ। ਕਿਵੇਂ ਲੱਗ ਰਿਹਾ ਫਿਰ ਹੁਣ ਘਰ ਤੇ ਆ ਗਏ? ਬਹੁਤ ਵਧੀਆ ਲੱਗ ਰਿਹਾ ਤੇ ਘਰ ਕਿਉਂਕਿ ਬਦਲਿਆ, ਬਦਲਨੇ ਸੀ ਕੁਦਰਤੀ ਗੱਲ, ਸਾਲ ਬੜੇ ਹੋ ਗਏ ਆ ਤੇ ਵਧੀਆ ਲੱਗਾ ਕਿਉਂਕਿ ਗੱਲ ਘਰ ਦੀ ਨਹੀਂ, ਗੱਲ ਤੇ ਜਗ੍ਹਾ ਦੀ ਆ ਜਿੱਥੇ ਅਸੀਂ ਪੈਦਾ ਹੋਏ ਆ। ਸਹੀ ਗੱਲ। ਤਾਂ ਇਸ ਜਗ੍ਹਾ ਤੇ ਪੈਦਾ ਹੋਇਆ ਮੈਂ ਤਾਂ ਆਪਣਾ ਜੱਦੀ ਪਿੰਡ ਵੇਖਣ ਦੀ ਖਾਹਿਸ਼ ਸੀ ਤਾਂ ਪਿੰਡ ਵੇਖ ਲਿਆ ਤੇ ਹੁਣ ਤੇ ਘਰ ਵੀ ਵੇਖ ਲਿਆ। ਹਾਂ ਭਾਵੇਂ 4 ਘਰ ਬਣ ਜਾਣਗਾ। ਚਲੋ ਮੁਬਾਰਕ ਹੋਏ ਹੋਏ ਘਰ ਵੇਖਣ ਦੀ। ਬਹੁਤ ਬਹੁਤ ਵਧੀਆ ਲੱਗਾ। ਮੁਬਾਰਕ ਹੋਏ ਤੁਹਾਨੂੰ ਜੀ, ਘਰ ਵੇਖ ਲਿਆ। ਮੁਬਾਰਕਾਂ, ਬਹੁਤ ਵਧੀਆ ਲੱਗਾ। ਬਹੁਤ ਸ਼ੁਕਰੀਆ ਸਾਰਿਆਂ ਦਾ, ਤੁਹਾਡਾ ਜਿੰਨੇ ਦੋਸਤ ਪਿੰਡ ਵਾਲਿਆਂ ਦਾ, ਖਾਸ ਤੌਰ ਤੇ ਮੁੰਡੇ ਦਾ, ਮੁੰਡਾ ਬੜਾ ਜੀ ਹਿਸਟਰੀ ਦਾ। ਮੁੰਡੇ ਕੋ ਬੜੀ ਹਾਂ ਹਿੱਸੀ ਹੈ ਜੀ। ਲਗਾਓ ਬਹੁਤ ਜ਼ਿਆਦਾ ਹਾਂਜੀ ਹਾਂਜੀ। ਤੇ ਬੜਾ ਰਿਕਾਰਡ ਹੈ ਦੇਖੋ। ਸਾਰੇ ਪਿੰਡ ਦਾ ਹੀ ਬਹੁਤ ਸ਼ੁਕਰੀਆ। ਬਹੁਤ ਵਧੀਆ ਲੱਗਾ ਬਹੁਤ। ਇਹ ਯਾਦਗਾਰ ਤੁਹਾਡੇ ਵਾਸਤੇ ਰਹੂਗਾ, ਕੈਮਰੇ ਦੀ ਅੱਖ 'ਚ ਰਿਕਾਰਡ ਹੋਗੀ। ਇਹ ਤੁਹਾਡੇ ਕੋਲ ਜਿਹੜਾ ਰਿਕਾਰਡ ਰਹੂਗਾ ਤੇ ਤੁਹਾਡੀ ਖੁਆਇਸ਼ ਜਿਹੜੀ ਪੂਰੀ ਹੋਊਗੀ। ਆ ਜਿਹੜਾ ਘਰ ਹੈ ਨਾ, ਉੱਥੋਂ ਲੈ ਕੇ ਇਹ ਸਾਹਮਣੇ ਸਾਡੇ